अस्सलाम वालेकुम। वालेकुम सलाम। जिद्दां तुसीं सारे जानते हो लਹਿੰਦੇ ਪੰਜਾਬ ਤੇ ਸੋਹਣੇ ਪੰਜਾਬ ਦੇ ਜਿੰਨੇ ਵੀ ਸਾਡੇ ਦੋਸਤ ਆ ਸਾਡਾ ਚੈਨਲ ਦੇਖਦੇ ਆ। ਕੱਲ ਅਸੀਂ ਆਏ ਸੀ ਮੀਆਂ ਸਾਹਿਬ ਦੇ ਕੋਲ। ਕੱਲ ਅਸੀਂ ਗੁਫ਼ਤਗੂ ਕੀਤੀ ਆ 47 ਵੇਲੇ ਦੀ, 47 ਵੇਲੇ ਤੋਂ ਪਹਿਲੇ ਦੀ। ਅੱਜ ਸਾਡੀ ਗੁਫ਼ਤਗੂ ਦਾ ਮੌਜੂ ਇਹਨਾਂ ਨਾਲ ਹੋਏਗਾ ਕਿ ਜਦੋਂ ਪਾਕਿਸਤਾਨ ਬਣਿਆ ਕੀ ਹਾਲਾਤ ਸੀ, ਕਿੱਦਾਂ ਹਿਜਰਤ ਕੀਤੀ, ਕਿੱਦਾਂ ਇੱਥੇ ਆਏ। ਤੇ ਸਾਡੇ ਉੱਪਰੋਂ ਜੰਗੀ ਜਹਾਜ਼ ਗੁਜ਼ਰ ਰਹੇ ਆ ਪਾਕਿਸਤਾਨ 에ਅਰਫੋਰਸ ਦੇ। ਤੁਹਾਨੂੰ ਵੀ ਕੌਮ ਮਹਿਸੂਸ ਹੁੰਦੀ ਹੋਣੀ ਆ। अल्लाह ख्याल करे, अल्लाह साढ़े मुल्क की हिफाजत करे। हाँ जी मियाँ साहब, अस्सलाम वालेकुम जी। वालेकुम सलाम। करीब रहना, दूर ना बोता यार, करीब रहना, आवाज़ कट जानी। जो जो तुहानू पता लग गया पाकिस्तान बन गया 14 अगस्त का ऐलान हो गया। अच्छा जी। लोग बड़े खुशी के नारे लाए। अच्छा जी। अच्छा जी। बहुत खुश सी लोग, बहुत खुश। इस दौरान चौके नूं घूमना यार। दिन के बाद ना तारा सिंह ने जिसले ऐलान किया उन्हें असम्बली के उत्ते लाहौर असम्बली के उत्ते खड़े हो के अच्छा जी। मुसलमानों के खिलाफ हैं जी बेतहाशा गंदी जबान इस्तेमाल की, तलवार अपनी लहराई। उस तो बाद यक लगना पिंडा दे विच भी ये सारा सिलसिला जो सी ना वो पहला जो मुहब्बत प्यार वाला सी वो खत्म हो गया। लोग जो सी ना वो कुछ डर भी गए और उन्होंने अपना इंतज़ाम भी करना शुरू कर। खसूसन साडा पिंड जिहड़ा सी ਇਹਦੇ ਵਿੱਚ ਨਾ ਕੋਈ ਹੋਰ ਕੌਮ ਦਾ ਬੰਦਾ ਨਹੀਂ ਸੀਗਾ, ਸਿਰਫ ਕੋਈ ਆਬਾਦੀ ਸੀ, ਮੁਸਲਮਾਨਾਂ ਦੀ ਆਬਾਦੀ ਸੀ। ਅਸੀਂ ਆਪਣੇ ਬੱਚਿਆਂ ਨੂੰ ਕਿਹਾ ਕਿ ਵੀ ਹੁਣ ਤੁਸੀਂ ਟਰਾਈ ਕਰੋ। ਉਹਨਾਂ ਨੇ ਜੀ ਬਰਛੇ, ਤਲਵਾਰਾਂ, ਨੇਜ਼ੇ ਤੇ ਫਟਾਫਟ ਤਿਆਰ ਕਰਨੇ ਸ਼ੁਰੂ ਕਰਾਏ ਜੀ। ਔਰ ਲੜਕਿਆਂ ਨੂੰ ਪੂਰੀ ਤਰ੍ਹਾਂ ਅਸੀਂ, ਕਿਉਂਕਿ ਸਾਨੂੰ ਸਕੂਲ ਦੇ ਵਿੱਚ ਉਹਨਾਂ ਦਿਨਾਂ 'ਚ ਥੋੜ੍ਹਾ ਜਿਹਾ ਵਾ ਇਹ ਵੀ ਸਿਖਾਉਂਦੇ ਹੁੰਦੇ ਸੀਗੇ, ਆਪਣੀ ਫੌਜੀ ਟ੍ਰੇਨਿੰਗ ਵੀ ਹੁੰਦੀ ਸੀ। ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਬਈ ਇਸ ਤਰੀਕੇ ਨਾਲ ਇਹ ਕੰਮ ਕਰਨਾ। ਉਹਨਾਂ ਨੂੰ ਦੱਸਣਾ ਸ਼ੁਰੂ ਕੀਤਾ, ਸਿਖਾਉਣਾ ਸ਼ੁਰੂ ਕੀਤਾ। ਨਾਲ ਆਪ ਮੈਂ ਹੋ ਕੇ ਮੇਰੇ ਕੋਲ ਤਾਂ ਖੈਰ ਅੱਲਾ ਦਾ ਕੀਤਾ ਬੰਦੋਬੰਦੀ ਦੀ ਵਾਲਾ ਸਾਹਿਬ ਵਾਲੀ। अच्छा जी। ਅਸੀਂ ਜਨਾਬ ਉਹਨਾਂ ਨੂੰ ਤਿਆਰ ਕਰ ਲਿਆ। ਉਸ ਤੋਂ ਬਾਅਦ ਪਤਾ ਲੱਗਿਆ ਕਿ ਨਜ਼ਦੀਕ ਜਿਹੜੇ ਪਿੰਡ ਸੀ ਨਾ ਉਹਨਾਂ ਦੇ ਵਿੱਚ ਵੀ ਹਿੰਦੂਆਂ ਨੇ ਜਾ ਕੇ ਹਮਲੇ ਕੀਤੇ। हिंदुआ के सिखा ने। ਸਿੱਖਾਂ ਨੇ, ਹਿੰਦੂ ਸਿੱਖ ਰਲੇ ਸਿੱਖਾਂ ਨੇ ਜੀ। ਉਹਨਾਂ ਨੇ ਜੀ ਹਮਲੇ ਸ਼ੁਰੂ ਕੀਤੇ। ਲਿਹਾਜ਼ਾ ਅਸੀਂ ਕਿਹਾ ਜੀ ਹੁਣ ਸਾਡਾ ਇੱਥੇ ਰਹਿਣਾ ਜਿਹੜਾ ਮੁਨਾਸਬ ਨਹੀਂ ਹੈ ਤੇ ਸਾਨੂੰ ਕੋਈ ਤਿਆਰੀ ਕਰਨੀ ਚਾਹੀਦੀ ਹੈ। ਫਿਰ ਦੋ ਪਿੰਡਾਂ ਤੋਂ ਸਾਡੇ ਕੋਲ ਉਹਨਾਂ ਪਿੰਡਾਂ ਦੇ ਲੋਕ ਵੀ ਉੱਠ ਕੇ ਆ ਗਏ ਸਾਡੇ ਕੋਲ ਜੀ ਕਿ ਸਾਡੇ ਤੇ ਰਾਤ ਬੜਾ ਜ਼ਬਰਦਸਤ ਸਾਡੇ ਤੇ ਹਮਲਾ ਹੋਇਆ ਤੇ ਅਸੀਂ ਮਚ ਜਾ ਗਏ, ਮੁਕਾਬਲਾ ਕੀਤਾ ਹੈ। अच्छा जी। ਉਹ ਵੀ ਸਾਡੇ ਨਾਲ ਮਿਲ ਗਏ। वालेकुम सलाम। ਫਿਰ ਅਸੀਂ ਤਿਆਰੀ ਇਹ ਕਰ ਲਈ ਕਿ ਜੀ ਅਸੀਂ ਇੱਥੋਂ ਚੱਲੀਏ। अच्छा जी। ਚੁਣਾਚੇ ਅਸੀਂ ਨਾ ਉੱਥੋਂ ਫਿਰ ਚੱਲ ਪਏ। अच्छा जी। ਮੇਰੇ ਵਾਲਦ ਸਾਹਿਬ ਜਿਹੜੇ ਸੀ ਨਾ ਉਹ ਇਲਾਕੇ ਦੇ ਵਿੱਚ ਬਹੁਤ ਮਸ਼ਹੂਰ ਸੀਗੇ ਜੀ। ਉਹਨਾਂ ਨਾਲ ਪੁਲਿਸ ਦੇ ਨਾਲ ਇਹ ਉਹ ਜਿਹੜਾ ਵੱਡਾ ਪਿੰਡ ਸੀ ਨਾ ਉੱਥੇ ਨਾ ਕੋਈ ਸਕੂਲ ਸੀ, ਨਾ ਕਾਲਜ ਸੀ, ਨਾ ਕੁਝ ਨਹੀਂ ਸੀਗਾ। ਜੋ ਕੁਝ ਡਾਕਖਾਨਾ ਇਹ ਉਹ ਸਾਰਾ ਇੱਥੇ ਸੀ। ਉਹ ਸਾਰੇ ਅਫਸਰ ਵੀ ਜਿਹੜੇ ਆਉਂਦੇ ਸੀ ਉਹ ਇਹਨਾਂ ਦੇ ਕੋਲ ਹੀ ਆਉਂਦੇ ਸੀ। अच्छा जी। ਇਹਨਾਂ ਨੇ ਉਹਨਾਂ ਨੂੰ ਪੈਗਾਮ ਭੇਜਿਆ। ਉਹਨੇ ਕਿਹਾ ਜੀ ਕਿ ਮੇਰੀ ਟ੍ਰਾਂਸਫਰ ਹੋ ਗਈ ਤਾਂ ਮੈਂ ਤਾਂ ਚਲਿਆ ਇੱਥੋਂ, ਮੇਰੀ ਤਬਦੀਲੀ ਹੋ ਗਈ ਹੈ ਇੱਥੋਂ ਜੀ। ਅਸੀਂ ਜਨਾਬ ਉੱਥੋਂ ਦਾ ਬਿਸਮਿਲ੍ਲਾ ਪੜ੍ਹ ਕੇ ਚੱਲੇ ਜੀ। ਲੇਕਿਨ ਸਾਨੂੰ ਖਤਰਾ ਸੀ ਕਿ ਮੇਰੇ ਵਾਲਦ ਸਾਹਿਬ ਜਿਹੜੇ ਨੇ ਇਹਨਾਂ ਨੂੰ ਉਹ ਰਸਤੇ ਦੇ ਵਿੱਚ ਨਾ ਗੜਬੜ ਨਾ ਹੋ ਜਾਏ। ਕਿਉਂ ਕਿ ਗੱਡੇ ਦੇ ਉੱਤੇ ਸਮਾਨ ਲੱਦਿਆ ਹੋਇਆ ਸੀਗਾ। गड्ढे के ऊपर। ਗੱਡੇ ਦੇ ਉੱਤੇ ਉਹਦੇ ਉੱਤੇ ਨਾ ਲਟਾ ਕੇ ਤਾਂ ਉੱਤੋਂ ਦੀ ਕੱਪੜਾ ਪਾਤਾ ਜੀ। कपड़ा पा ਪਾਤਾ ਜੀ। ਇਸ ਤਰ੍ਹਾਂ ਅਸੀਂ ਉਸ ਪਿੰਡ ਦੇ ਵਿੱਚ ਦੀ ਨਾ ਮਾਰਾ ਮਾਰੀ ਵਿੱਚੋਂ ਵੱਡ ਟੋਕੇ ਵਿੱਚੋਂ ਨਿਕਲ ਗਏ। ਅਸੀਂ ਉਦੋਂ ਨਿਕਲੇ ਆ ਉੱਥੋਂ ਦੀ। ਅੱਛਾ। ਲੇਕਿਨ ਉਹ ਪਿੰਡ ਦੇ ਲੋਕ ਦੇਖਦੇ ਸੀ ਸਾਨੂੰ, ਲੇਕਿਨ ਖੜੇ ਹੋ ਕੇ, ਲੇਕਿਨ ਉਹ ਸਾਨੂੰ ਉਹਨਾਂ ਨੇ ਕਿਹਾ ਕੁਛ ਤੁਹਾਡਾ ਹਯਾ ਕਰਦੇ ਸੀ। ਉਸ ਤੋਂ ਅੱਗੇ 1 ਕਿਲੋਮੀਟਰ ਜਾ ਕੇ ਨਾ ਪਿੰਡ ਜਿੱਥੇ ਖਤਮ ਹੁੰਦਾ ਉੱਥੇ ਇੱਕ ਬੇਰੀਆਂ ਦਾ ਸੀ ਦਰਖਤ ਸੀਗੇ ਇਕੱਠੇ। ਉਹ ਸਾਡੇ ਬਜ਼ੁਰਗਾਂ ਨੇ ਇੱਕ ਕਿਸੇ ਆਦਮੀ ਨੂੰ ਨਾ ਸਾਈਂ ਲੋਕ ਨੂੰ ਕਿਹਾ ਕਿ ਯਾਰ ਤੂੰ ਇਹਨਾਂ ਦੀ ਹਿਫਾਜ਼ਤ ਕਰਿਆ ਕਰ ਔਰ ਤੂੰ ਇਹਨਾਂ ਤੋਂ ਬੇਰੀਆਂ ਦਾ ਫਲ ਲੈ ਕੇ ਤਾਂ ਤੂੰ ਜਨਾਬ ਖੁਦ ਆਪਣਾ ਗੁਜ਼ਾਰਾ ਕਰਿਆ ਕਰ। ਅੱਛਾ। ਕਿਉਂ ਜੀ ਉਹਨਾਂ ਨੇ ਨਾ ਉਹਦਾ ਸ਼ੁਰੂ ਕਰ ਦਿੱਤਾ ਜੀ। ਅਸੀਂ ਉੱਥੇ ਆ ਗਏ ਜੀ। ਅੱਛਾ। ਉੱਥੇ ਆ ਕੇ ਨਾ ਸਾਨੂੰ ਅੱਗੋਂ ਇਤਲਾਹ ਆਈ ਕਿ ਤੁਹਾਡੇ ਤੇ ਹਮਲਾ ਹੋਣ ਵਾਲਾ। ਅੱਛਾ। ਤਮਾਮ ਔਰਤਾਂ ਨੂੰ ਅਸੀਂ ਘੇਰੇ ਦੇ ਵਿੱਚ ਲੈ ਕੇ ਮੁੰਡਿਆਂ ਦੇ ਦਸਤਾ ਬਣਾਤਾ ਕਿ ਤੁਹਾਡਾ ਕੰਮ ਇਹ ਹੈ ਕਿ ਇਹਨਾਂ ਦੀ ਤੁਸੀਂ ਹਿਫਾਜ਼ਤ ਕਰਨੀ ਹੈ ਬੱਚਿਆਂ ਦੀ, ਔਰ ਬਾਕੀ ਤੁਸੀਂ ਜਿਹੜੇ ਨਾ ਉਹ ਅਗਲੇ ਪਾਸੇ ਆ ਜਾਓ ਸੜਕ ਦੇ ਉੱਤੇ ਜਿੱਥੋਂ ਸਾਨੂੰ ਪਤਾ ਸੀ ਕਿ ਇੱਥੋਂ ਦੀ ਸਾਡੇ 'ਤੇ ਹਮਲਾ ਹੋਣਾ। ਉਹਨੂੰ ਕਹਿ ਤਾ ਜੀ ਕਿ 20 ਬੰਦੇ ਪਹਿਲਾਂ ਖੜੇ ਹੋ ਜਾਓ, 20 ਬੰਦੇ ਪਿੱਛੇ ਖੜੇ ਹੋ ਜਾਓ, 20 ਬੰਦੇ ਉਦੋਂ ਪਿੱਛੇ ਖੜੇ ਹੋ ਜਾਓ।
ਅਗਰ 10 ਜ਼ਿਆਦਾ ਜੰਗ ਸ਼ੁਰੂ ਹੁੰਦੀ ਹੈ ਨਾ ਤੇ ਫਿਰ ਤੁਸੀਂ 60 ਆਦਮੀ ਜਿਹੜੇ ਨੇ ਉਹਨਾਂ ਦੇ ਨਾਲ ਲੜੋ, ਜਾਨਾਂ ਕੁਰਬਾਨ ਕਰੋ। ਲਓ ਜੀ, ਇਸ ਦੌਰਾਨ ਦੇ ਵਿੱਚ ਅਸੀਂ ਇਹ ਸਾਰਾ ਸੈੱਟ ਕਰਕੇ ਰੱਖਿਆ ਤੇ ਤੜ 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 ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਸਾਨੂੰ ਕਿ ਫਾਇਰਿੰਗ ਹੋ ਰਹੀ ਹੈ, ਜ਼ਬਰਦਸਤ ਹੋ ਰਹੀ ਹੈ। ਆਟੋਮੈਟਿਕ ਜਿਹਨੂੰ ਕਹਿੰਦੇ ਆ ਗਨ, ਅੱਛਾ ਅੱਛਾ। ਇਹਦੇ ਨਾਲ ਕੋਈ ਫਾਇਰਿੰਗ ਹੋ ਰਹੀ ਹੈ। ਖੈਰ ਸਾਡੇ ਬੰਦੇ ਬੁੱਢੇ ਹੁਸ਼ਿਆਰ ਹੋ ਗਏ। ਇਸ ਦੌਰਾਨ ਦੇ ਵਿੱਚ ਨਾ ਇੱਕ ਜੀਪ ਆਈ ਉਸ ਤਰਫ ਤੋਂ, ਉਹਦੇ ਵਿੱਚ ਇੱਕ ਸਾਡਾ ਆਪਣਾ ਬੰਦਾ ਵੀ ਬੈਠਾ ਸੀਗਾ, ਜਿਹੜੇ ਕਰੀਬ ਤੇ ਚੱਕ ਸੀ ਉਹਦਾ ਬੰਦਾ ਸੀ। ਉਹਨੇ ਆ ਕੇ ਤਾਂ ਉੱਥੇ ਗੱਡੀ ਰੋਕ ਲਈ। ਉਹਦੇ ਵਿੱਚ ਇੱਕ ਅੰਗਰੇਜ਼ ਬੈਠਾ ਸੀ ਜਿਹੜਾ ਡਰਾਈਵ ਕਰ ਰਿਹਾ ਸੀ, ਔਰ ਪਤਾ ਨਹੀਂ ਉਹ ਬ੍ਰਿਗੇਡੀਅਰ ਸੀ ਜਾਂ ਕਰਨਲ ਸੀ ਜਾਂ ਕੀ ਸੀ, ਇਹਦਾ ਸਾਨੂੰ ਨਹੀਂ ਪਤਾ। ਉਹਨੇ ਆਪਣੇ ਇੱਕ ਪਾਈ ਸੀ ਕਿ ਆਪਣੀ ਬਨੈਣ ਤੇ ਨਿੱਕਰ। ਉਹ ਪੁੱਛਿਆ ਸੀ ਉਹਨੂੰ, ਬਈ ਇਹ ਮਾਮਲਾ ਕੀ ਹੈ ਇੱਥੇ? ਉਹਨੇ ਕਿਹਾ ਜੀ ਕਿ ਤੁਹਾਡੇ ਤੇ ਹਮਲਾ ਕਰਨ ਵਾਸਤੇ ਉਹ ਜਿਹੜਾ ਸਿੱਖਾਂ ਦਾ ਚੱਕ ਹੈ ਉਹ ਮੌਜੂਦ ਸੀ, ਸਾਨੂੰ ਪਤਾ ਲੱਗ ਗਿਆ। ਉਹਨਾਂ ਤੇ ਅਸੀਂ ਦੂਰ ਤੱਕ ਅਸੀਂ ਉਹਨਾਂ ਦਾ ਪਿੱਛਾ ਕੀਤਾ, ਫਾਇਰਿੰਗ ਕੀਤੀ ਹੈ। ਉਹਨਾਂ 'ਚ ਕੁਝ ਬੰਦੇ ਮਰੇ ਵੀ ਹੈ। ਤੁਸੀਂ ਇੱਦਾਂ ਕਰੋ, ਤੁਸੀਂ ਫੌਰੀ ਤੌਰ ਨਾਲ ਇੱਥੋਂ ਆਪਣਾ ਸਮਾਨ ਲਓ, ਗੱਡੇ ਗੁੱਡੇ ਲੈ ਕੇ ਨਾ ਨਿਕਲ ਜਾਓ। ਉਹ ਤੋਂ ਤਕਰੀਬਨ 3 ਕਿਲੋਮੀਟਰ ਦੇ ਫਾਸਲੇ ਤੇ ਇੱਕ ਜਿੱਥੇ ਅਸੀਂ ਬੈਠੇ ਸੀ ਨਾ, ਉਹ ਤੋਂ 3 ਕਿਲੋਮੀਟਰ ਦੇ ਫਾਸਲੇ ਤੇ ਜਗ੍ਹਾ ਆਈ ਸੀ, ਮਹਿਤਪੁਰ ਉਹਨੂੰ ਕਹਿੰਦੇ ਸੀ, ਕਸਬਾ ਸੀ ਛੋਟਾ ਜਿਹਾ, ਮਹਿਤਪੁਰ ਨੀਮ ਹੈ ਤੇ ਠੀਕ। ਉੱਥੇ ਅਸੀਂ ਪਹੁੰਚ ਗਏ ਜੀ। ਉੱਥੇ ਆਲਰੇਡੀ ਇੱਕ ਕਾਫਲਾ ਬੈਠਾ ਆਇਆ ਸੀਗਾ ਜੀ, ਅਸੀਂ ਉਹਦੇ ਸ਼ਾਮਿਲ ਹੋ ਗਏ। ਉੱਥੇ ਰਾਤ ਸਾਡੀ ਬਹਿ ਤਸੱਲੀ ਨਾਲ ਗੁਜ਼ਰੀ ਹੈ। ਕੋਈ ਸਾਨੂੰ ਕੋਈ ਨੁਕਸਾਨ ਨਹੀਂ ਪਹੁੰਚਾ, ਨਾ ਉਸ ਕਾਫਲੇ 'ਤੇ ਕੋਈ ਹਮਲਾਵਰ ਹੋਇਆ, ਕਿਉਂਕਿ ਉੱਥੇ ਇੱਕ ਹਮਲਾ ਆਜ਼ਾਦੀ ਜਿਹੜੇ ਲੋਕ ਸੀ ਉਹ ਬਹੁਤ ਸੀ, ਲਿਹਾਜ਼ਾ ਹਮਲਾਵਰਾਂ ਨੂੰ ਇਹ ਜ਼ਰੂਰਤ ਨਹੀਂ ਹੋਈ ਕਿ ਇੱਥੇ ਅਸੀਂ ਕੋਈ ਹਮਲਾ ਕਰੀਏ। ਇਹ ਤੁਹਾਡੇ ਕਾਫਲੇ 'ਚ ਟੋਟਲ ਕਿੰਨੇ ਅਫਰਾਦ, ਕਿੰਨੇ ਬੰਦੇ ਸੀ? ਜਿਹੜਾ ਸਾਡਾ ਕਾਫਲਾ ਉੱਥੇ ਚੱਲਿਆ ਸੀ, ਜਿਹੜਾ ਸੀ ਉਹਦੇ ਕੋਲ 250-300 ਬੰਦਾ ਸੀ। 250-300 ਬੰਦਾ ਗੱਡੀਆਂ ਦੇ ਉੱਪਰ, ਘੋੜਿਆਂ ਦੇ ਉੱਪਰ? ਸਿਰਫ ਗੱਡੀਆਂ ਦੇ ਉੱਤੇ, ਗੱਡੀਆਂ ਦੇ ਉੱਪਰ, ਬੋਲਦਾ ਉੱਪਰ ਤੇ ਟੱਕਾ ਰੈਡੀ ਜਿਹਨੂੰ ਕਹਿੰਦੇ। ਘੋੜੀ ਇੱਕ ਸਾਡੇ ਕੋਲ ਸੀਗੀ ਜੀ, ਲੇਕਿਨ ਉਹ ਵੀ ਅਸੀਂ ਉੱਥੇ ਛੱਡਿਆ ਸੀ, ਛੱਡ ਆਏ ਪਿੱਛੇ, ਛੱਡ ਆਏ। ਛੱਡਿਆ ਜੀ। ਤੇ ਜਿਹੜੇ ਤੱਕ ਉਹ ਪੈਸੇ ਪੂਸੇ ਹੋਣਗੇ ਉਸ ਸਮੇਂ ਜਿਹੜੀ ਕਰੰਸੀ ਹੁੰਦੀ ਹੈ, ਸੋਨਾ ਹੋਏਗਾ, ਉਹ ਵੀ ਛੱਡ ਆਏ ਕਿ ਨਾਲ ਲੈ ਲਏ ਤੁਸੀਂ? ਕੁਛ ਲੋਕਾਂ ਨੇ ਇਕੱਠਾ ਕਰ ਲਿਆ ਸੀ, ਅੱਛਾ। ਜਿਨ੍ਹਾਂ ਨੂੰ ਨਹੀਂ ਮੌਕਾ ਮਿਲਣਾ ਇਕੱਠੇ ਕਰਨ ਦਾ। ਮਸਲਨ ਉੱਥੇ ਇੱਕ ਚੱਕ ਸੀਗਾ ਕਾਂਗਣਾ, ਬਹੁਤ ਵੱਡਾ ਚੱਕ ਸੀ, ਉਹ ਮੇਰੇ ਸਸੁਰਾਲ ਦਾ ਵੀ ਚੱਕ ਸੀ। ਅੱਛਾ ਅੱਛਾ। ਉੱਥੇ ਜਨਾਬ ਉਹਨਾਂ ਨੇ 3 ਦਫਾ ਹਮਲਾ ਕੀਤਾ ਜੀ ਉਸ ਚੱਕ ਦੇ ਉੱਤੇ। ਲੇਕਿਨ ਉਸ ਚੱਕ ਦਾ ਜਿਹੜਾ ਸਰਦਾਰ ਸੀ ਨਾ ਆਦਮੀ, ਉਹਨੇ ਨਾ ਬਹੁਤ ਪਹਿਲਾਂ ਇਹਦੇ ਮਤਲਬ ਬਹੁਤ ਕੁਝ ਸੋਚਿਆ ਸੀਗਾ ਜੀ। ਉਹਨੇ ਕਾਫੀ ਜ਼ਿਆਦਾ ਅਸਲਾ ਇਕੱਠਾ ਕੀਤਾ। ਅੱਛਾ ਅੱਛਾ। ਅਸਲਾ ਇਕੱਠਾ ਕਰਕੇ ਲੋਕਾਂ ਤਕਸੀਮ ਕੀਤਾ, ਚਲਾਉਣ ਦਾ ਜ਼ਰੀਆ ਦੱਸਿਆ। 3 ਦਫਾ ਹਮਲਾ ਹੋਇਆ, 3 ਦਫਾ ਹਮਲਾ ਪਸਪਾ ਹੋਇਆ, ਬਲਕਿ ਉਹਨਾਂ ਦੇ ਕੁਝ ਬੰਦੇ ਮਰੇ, ਇਹਨਾਂ ਦਾ ਬੰਦਾ ਕੋਈ ਨਹੀਂ ਮਰਿਆ। ਉਸ ਦੇ ਬਾਅਦ ਉਹਨਾਂ ਨੇ ਜਨਾਬ ਪੁਲਿਸ ਦੀ ਮਦਦ ਲੈ ਕੇ ਨਾ ਹਮਲਾ ਕੀਤਾ ਜੀ। ਉਹ ਫਿਰ ਜਿਹੜੇ ਉਹਨਾਂ ਨੇ ਫਾਇਰਿੰਗ ਬੇਤਹਾਸ਼ਾ ਸ਼ੁਰੂ ਕਰ ਦਿੱਤੀ ਉਹਨੇ ਦੂਰੋਂ। ਉਹਦੇ ਬਾਅਦ ਫਿਰ ਸਾਡੇ ਲੋਕਾਂ ਨੇ ਐਲਾਨ ਕਰ ਦਿੱਤਾ ਕਿ ਨਿਕਲ ਜਾਓ ਆਪਣੇ ਘਰਾਂ ਦੇ ਵਿੱਚ, ਨਿਕਲ ਜਾਓ, ਬਸ ਨਿਕਲ ਜਾਓ, ਜਾਨ ਬਚਾਓ ਤੇ ਜਾਨ ਜਾਓ, ਨਿਕਲ ਜਾਓ। ਅੱਛਾ, ਕੋਈ ਮੰਜੇ ਬਿਸਤਰੇ ਵਗੈਰਾ ਵੀ ਨਹੀਂ ਲੈ ਹੋਣੇ, ਛੱਡਤੇ ਨੇ ਹਰ ਸ਼ਹਿਰ ਸਭ ਕੁਝ ਛੱਡ ਦਿੱਤਾ ਜੀ। ਬੇਸਰੋ ਸਮਾਨੇ ਦੀ ਹਾਲਤ ਤੁਸੀਂ ਤੋਂ ਨਿਕਲ ਆਏ। ਬੇਸਰੋ ਸਮਾਨੇ ਨਿਕਲ ਗਏ। ਜਲੰਧਰ ਤੋਂ ਅੱਗੇ ਕਿਹੜਾ ਜ਼ਿਲ੍ਹਾ ਆਇਆ? ਜਲੰਧਰ ਤੋਂ ਅੱਗੇ ਅਸੀਂ ਜੀ ਅੰਮ੍ਰਿਤਸਰ ਠਹਿਰੇ ਸੀ। ਅੰਮ੍ਰਿਤਸਰ ਠਹਿਰੇ ਸੀ। ਅੰਮ੍ਰਿਤਸਰ ਠਹਿਰੇ। ਅੱਛਾ ਜੀ। ਯਾਨੀ ਇੱਕ ਖੁਸ਼ਕਿਸਮਤੀ ਇਹ ਸੀ ਸਾਡੀ ਕਿ ਮੇਰੇ ਇੱਕ ਜਿਹੜੇ ਟੀਚਰ ਸੀ ਨਾ, ਚੌਧਰੀ ਰਹਿਮਤ ਅਲੀ ਨਾਜ਼ਰ ਸੀ, ਉਹਨਾਂ ਦਾ ਲੜਕਾ ਇੱਕ ਮਿਲਟਰੀ ਦੇ ਵਿੱਚ ਸੀਗਾ। ਉਹਨੇ 4 ਬੱਸਾਂ ਸਾਨੂੰ ਭੇਜ ਦਿੱਤੀਆਂ ਉੱਥੋਂ। ਅੱਛਾ ਅੱਛਾ। ਅਸੀਂ ਉਸ 4 ਬੱਸਾਂ ਦੇ ਵਿੱਚ ਨਾ ਬੰਦਿਆਂ ਨੂੰ ਠੋਸ ਕੇ ਬਹਾਲਿਆ ਤੇ ਆਪ ਮੈਂ ਉੱਪਰਲੀ ਛੱਤ ਦੇ ਉੱਤੇ ਬੈਠਾ ਹੁੰਦਾ ਸੀ, ਕੋਨੇ ਦੇ। ਅੱਛਾ ਅੱਛਾ ਅੱਛਾ। ਉਹ ਲੈ ਕੇ ਅਸੀਂ ਜਿਸ ਵੇਲੇ ਉੱਥੋਂ ਚੱਲ ਪਏ ਹਾਂ, ਅੰਮ੍ਰਿਤਸਰ ਦੇ ਕਰੀਬ ਪਹੁੰਚੇ ਹਾਂ ਅਸੀਂ। ਉਹਨਾਂ ਨੇ ਕਿਹਾ ਜੀ ਉੱਥੇ ਮਿਲਟਰੀ ਦਾ ਸੀਗਾ ਹੈਡਕੁਆਟਰ ਹੋਏਗਾ ਉੱਥੇ। ਹਾਂ, ਉਹਨਾਂ ਨੇ ਕਿਹਾ ਜੀ ਇੱਥੇ ਰੁਕ ਜਾਓ, ਪਾਣੀ ਪੀਓ, ਚਾਹ ਪੀਓ, ਜੋ ਕੁਝ ਤੁਹਾਨੂੰ ਮਿਲਦਾ ਖਾਣ ਨੂੰ ਖਾ ਕੇ ਲਵੋ ਤੇ ਔਰ ਜਲਦੀ ਕਰੋ ਕਿਸ ਜਾਣਾ। ਇਹ ਕਰਦਿਆਂ ਕਰਾਉਂਦਿਆਂ ਸਾਨੂੰ ਜੀ ਮਗਰਬ ਦਾ ਟਾਈਮ ਹੋ ਗਿਆ। ਅੱਛਾ ਅੱਛਾ। ਮਗਰਬ ਵੇਲੇ ਜਨਾਬ ਫਿਰ ਅਸੀਂ ਬੱਸਾਂ ਦੇ ਠੋਸੇ ਗਏ। ਅੱਛਾ, ਅੰਮ੍ਰਿਤਸਰ ਤੱਕ ਤੁਸੀਂ ਗੱਡੀਆਂ ਦੇ ਆਏ? ਨਾ, ਗੱਡੀਆਂ ਤੋਂ ਅੱਗੇ ਬੱਸ ਤੇ ਆਏ? ਅੰਮ੍ਰਿਤਸਰ ਤੋਂ ਪਹਿਲਾਂ ਜਲੰਧਰੋਂ ਅਸੀਂ ਬੱਸਾਂ ਤੇ ਆਏ। ਗੱਡੇ ਤੁਹਾਡੇ ਕਿੱਥੇ ਰਾਹ ਰਹਿ ਗਏ? ਗੱਡੀ ਰਾਜ ਰਹਿ ਗਈ, ਗੱਡੇ ਛੱਡ ਦਿੱਤੇ ਜੀ। ਅੱਛਾ 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 ਅੱਛਾ। ਅਗਰ ਕਿਸੇ ਨੇ ਹਿੰਮਤ ਕੀਤੀ ਕਿ ਮੈਂ ਗੱਡਾ ਨਹੀਂ ਛੱਡਣਾ, ਅੱਛਾ ਉਹਨੇ ਨਹੀਂ ਛੱਡਿਆ, ਉਹਨੇ ਨਹੀਂ ਛੱਡਿਆ। ਲੇਕਿਨ ਸਾਨੂੰ ਬਾਅਦ ਫਿਰ ਉਹ ਪਤਾ ਲੱਗ ਗਿਆ ਕਿ ਉਹ ਬੰਦੇ ਪਹੁੰਚ ਗਏ ਨੇ, ਆਰਾਮ ਨਾਲ ਪਹੁੰਚ ਗਏ ਨੇ। ਕਿੰਨਾ ਪਹੁੰਚੇ ਨੇ, ਕੁਛ ਦਰਿਆ ਥਾਣੀ ਗਏ, ਕੁਛ ਇੱਧਰ ਦੀ ਆਏ। ਸਤਲੁਜ ਦਰਿਆ ਦਾ ਕਰਾਸ ਕੀਤਾ ਉਹਨਾਂ ਨੂੰ। ਸਾਡੇ ਕੋਲ 3-4 ਕਿਲੋਮੀਟਰ ਦੇ ਸਤਲੁਜ ਦਰਿਆ ਜਾਂਦਾ ਸੀ ਜੀ।
ਅੱਛਾ ਮੇਰਾ ਸਾਹਿਬ ਇਹ ਦੱਸੋ ਕਿ ਤੁਸੀਂ ਗੁਜ਼ਰ ਰਹੇ ਸੀ ਜਦੋਂ ਰਸਤੇ ਤੁਸੀਂ ਕਿਸੇ ਪਿੰਡ ਚੋਂ ਲੰਘਦੇ ਸੀ ਜਾਂ ਕਿਸੇ ਇੱਕ ਕਸਬੇ ਚੋਂ ਲੰਘਦੇ ਸੀ, ਤੁਸੀਂ ਰਸਤੇ 'ਚ ਵੱਡੇ ਟੋਕੇ ਬੰਦੇ ਦੇਖੇ ਹੋਣੇ ਆ, ਬੇਤਹਾਸ਼ਾ ਮੁਸਲਮਾਨ ਧੀਆਂ ਭੈਣਾਂ ਦੀ ਇੱਜ਼ਤਾਂ ਲੁੱਟੀਆਂ। ਦੇਖੇ ਅਸੀਂ, ਲੇਕਿਨ ਬੱਸਾਂ ਵਾਲਿਆਂ ਨੇ ਉੱਥੇ ਕਿਤੇ ਖੜੀ ਨਹੀਂ ਕੀਤੀ, ਰੋਕੀ ਨਹੀਂ ਉਹਨਾਂ ਨੇ ਕਿਹਾ ਜੀ ਕਿ ਬਾਹਰ ਦੇਖਣਾ ਚਾਹੋ ਤਾਂ ਸ਼ੀਸ਼ੇ ਥਾਣੇ ਤੁਸੀਂ ਦੇਖ ਲਓ, ਔਰ ਜ਼ਿਆਦਾ ਤੁਸੀਂ ਕੋਸ਼ਿਸ਼ ਕਰੋ ਕਿ ਸ਼ੀਸ਼ੇ ਨੀਚੇ ਨਾ ਕਰੋ ਆਪਣੀ ਬੱਸਾਂ ਕੋਲ। ਅਸੀਂ ਜਨਾਬ ਅੰਮ੍ਰਿਤਸਰ ਪਹੁੰਚੇ, ਉੱਥੇ ਜੋ ਕੁਛ ਪਾਣੀ ਪੂਣੀ ਪੀਤਾ ਪੂਤਾ ਚੱਲ ਪਿਆ। ਜਾਂ ਅਸੀਂ ਸੜਕ ਤੇ ਗਏ ਆ, ਸਾਡੇ ਤੇ ਇੱਧਰੋਂ ਵੀ ਬੰਮ ਹੈਂਡ ਦੇ ਨੇੜੇ ਜੀ ਆਉਣੇ ਸ਼ੁਰੂ ਹੋ ਗਏ। ਅੱਛਾ ਅੱਛਾ ਮੈਂ ਤੇ ਉਹ ਐ ਕਰਕੇ ਕੁੱਬਾ ਜਿਹਾ ਹੋ ਕੇ ਉੱਥੇ ਰਿਹਾ, ਤੇ ਬਾਕੀ ਬੱਸ ਦੇ ਉੱਤੇ ਕੋਈ ਨਹੀਂ ਲੱਗਾ ਸਾਡੇ ਕੋਲ। ਅੱਲਾ ਨੇ ਰਹਿਮਤ ਕੀਤੀ। ਜਿਵੇਂ ਅੱਲਾ ਨੇ ਬੜੀ ਰਹਿਮਤ ਕੀਤੀ। ਉਸ ਤੋਂ ਬਾਅਦ ਅਸੀਂ ਕੋਈ 2 ਕਿਲੋਮੀਟਰ ਤੇ ਗਏ ਹੋਵਾਂਗੇ, 4 ਕਿਲੋਮੀਟਰ ਗੱਡੀ ਸਾਡੀਆਂ ਸਵਾਰੀਆਂ ਗਈਆਂ ਹੋਣਗੀਆਂ। ਉੱਥੇ ਪੁਲਿਸ ਦੇ ਆਪਣੇ ਜਿਹੜੇ ਸੀ ਨਾ ਫੌਜੀ, ਉਹ ਇੱਧਰ ਗਰਜ ਕਰ ਰਹੇ ਸੀ, ਪੈਟਰੋਲਿੰਗ ਕਰਕੇ ਤੁਹਾਨੂੰ ਆ ਗਿਆ ਪੈਟਰੋਲ ਕਰ ਰਹੇ ਸੀ, ਲੇਕਿਨ ਸਾਡੇ ਤੇ ਫੇਰ ਹਮਲਾ ਹੋਇਆ। ਫਿਰ ਅਸੀਂ ਬਚੇ। ਅੰਮ੍ਰਿਤਸਰ ਤੋਂ ਨਿਕਲਦਿਆਂ ਸਾਰੀ ਸਾਡੇ ਤੇ 3 ਹਮਲੇ ਹੋਏ ਜੀ, ਉੱਥੋਂ ਤੱਕ ਪਹੁੰਚਦੇ। ਅੰਮ੍ਰਿਤਸਰੋਂ ਸਿੱਧੇ ਤੁਸੀਂ ਆਏ ਆ ਵਾਘਾ ਬਾਰਡਰ ਦੇ ਜ਼ਰੀਏ ਤੁਸੀਂ ਵਾਘਾ ਬਾਰਡਰ। ਉੱਥੇ ਤੁਹਾਨੂੰ ਜਦੋਂ ਪਤਾ ਲੱਗਿਆ ਕਿ ਹੁਣ ਇੰਨੇ ਕਿਲੋਮੀਟਰ ਰਹਿ ਗਿਆ, ਗੱਲਾਂ ਤੁਸੀਂ ਕਰਦੇ ਹੁੰਦੇ ਤੁਹਾਡੇ ਵੱਡੇ ਜਾਂ ਨਾਲ ਦੇ ਬੇਲੀ ਬੁੱਲੀ, ਯਾਰ ਉੱਥੋਂ ਆਪਣਾ ਇੰਨਾ ਪਿੰਡ ਰਹਿ ਗਿਆ, ਇੰਨਾ ਕਿਲੋਮੀਟਰ ਰਹਿ ਗਿਆ, ਲੇਕਿਨ ਤੁਹਾਨੂੰ ਹੌਸਲਾ ਵੀ ਹੁੰਦਾ ਹੋਣਾ ਵਾ ਯਾਰ ਲਾਗੇ ਆ ਗਏ। ਸਾਨੂੰ ਕਿਸੇ ਨੂੰ ਨਹੀਂ ਪਤਾ ਵੀ ਕਿੰਨਾ ਵਕਤ ਰਹਿ ਗਿਆ, ਕਿੰਨਾ ਫਾਸਲਾ ਰਹਿ ਗਿਆ। ਅਸੀਂ ਆਪਣੀਆਂ ਉਹ ਗੱਲਾਂ ਝੁਕਾਈਆਂ ਤੇ ਕਲਮਾ ਪੜ੍ਹਦੇ ਜੀ ਜਾਨੂੰ ਨਾਰਾ ਲੱਗਾ, ਨਾਰਾ ਤਕਬੀਰ ਅੱਲਾਹੁ ਅਕਬਰ ਜੀ, ਤੁਸੀਂ ਪਾਕਿਸਤਾਨ ਪਹੁੰਚ ਗਏ। ਸੁਭਾਨ ਅੱਲਾਹ। ਮੈਂ ਤਾਂ ਛਾਲ ਮਾਰ ਦਿੱਤੀ ਹੈ ਜੀ। ਉੱਥੇ ਜਾ ਤੁਸੀਂ ਉਤਰ ਕੇ ਮਿੱਟੀ ਚੁੰਮੀ, ਜਿੱਦਾਂ ਫਿਲਮਾਂ ਡਰਾਮਾ ਤੁਹਾਨੂੰ ਦਿਖਾਉਂਦੇ ਬੰਦੇ ਆਉਂਦੇ ਆ, ਉਹ ਕੰਮ ਨਹੀਂ ਕੀਤਾ। ਅੱਲਾਹ ਕੇ ਦੁਆ ਕੀਤੀ, ਅੱਲਾਹ ਦਾ ਸ਼ੁਕਰ ਹੈ ਤੁਹਾਨੂੰ ਇੱਥੇ ਪਹੁੰਚਾਤਾ। ਤੁਸੀਂ ਪਾਕਿਸਤਾਨ ਅਸੀਂ ਪਹੁੰਚ ਗਏ। ਪਾਕਿਸਤਾਨ ਪਹੁੰਚ ਹੈ ਜੀ। ਉੱਥੇ ਉਹਨਾਂ ਨੇ ਕਿਹਾ ਜੀ ਤੁਸੀਂ ਇੱਦਾਂ ਕਰੋ, ਰੋਕੋ, ਸਾਨੂੰ ਅਸੀਂ ਖਾਣਾ ਵਾਲਾ ਖਿਲਾਉਂਦੇ। ਅੱਛਾ। ਉਹਨਾਂ ਨੇ ਸਾਨੂੰ ਇੱਕ ਰੋਟੀ ਦਿੱਤੀ, ਇੱਕ ਅਚਾਰ ਦੀ ਥਾਲੀ ਦਿੱਤੀ। ਉਹ ਸਾਡੇ ਨਾਲ ਇੱਕ ਮੇਰੀ ਰਿਸ਼ਤੇਦਾਰ ਸੀ, ਉਹ ਕਹਿੰਦੀ ਆ ਕਾਕਾ, ਮੈਨੂੰ ਕਹਿੰਦੀ ਕਾਕਾ ਇਹ ਤਾਂ ਚੇਤੇ ਵੀ ਨਹੀਂ ਹੁੰਦੀ। ਮੇਰੀ ਅੱਖਾਂ 'ਚ ਆਂਸੂ ਆ ਗਏ। ਜ਼ਿਆਦਾ ਗੱਲ ਹੈ ਐਡੀ ਮੁਸ਼ਕਿਲ ਸੂਰਤ ਹਾਲ 'ਚ ਮੈਂ ਕਿਹਾ ਮੈਂ ਤੇਰੇ ਲਈ ਪੈਸੇ ਲਿਆਉਂਦਾ। ਮੈਂ ਉਹਨੇ ਰੋਟੀਆਂ ਪਈਆਂ ਸੀ ਨਾ, ਉਹਨੇ ਫੋੜ ਕੇ ਨਰਮਲ ਰੋਟੀਆਂ ਸੀ ਨਾ, ਉਹ ਕੱਢੀਆਂ 10-15, ਉਹ ਮੈਂ ਅੰਦਰ ਲਿਆ ਕੇ ਦਿੱਤੀਆਂ ਉਹਨਾਂ ਨੂੰ ਕਿ ਲਓ ਜੀ ਤੁਸੀਂ ਇਹ ਰੋਟੀ ਖਾਓ ਜੀ। ਇਹ ਸਾਡਾ ਵਾਕਿਆ ਹੋਇਆ ਜੀ ਇਸ ਦੌਰਾਨ ਦੇ ਵਿੱਚ ਜੀ। ਉੱਥੋਂ ਤੁਸੀਂ ਆਏ ਆ ਕੈਂਪ 'ਚ ਰਹੇ ਜਾਂ ਡਾਇਰੈਕਟ? ਨਾ ਅਸੀਂ ਕੈਂਪ ਨਹੀਂ। ਤੁਹਾਨੂੰ ਕਿੱਦਾਂ ਭੇਜਿਆ ਉਹਨਾਂ ਨੇ, ਕਿੱਥੇ ਚੱਲ ਜੋ ਕੀ ਗਿਆ ਕੁਛ? ਨਹੀਂ, ਉਹਨਾਂ ਨੇ ਅਸੀਂ ਜਿਸ ਵੇਲੇ ਸਾਨੂੰ ਕਹਿੰਦੇ ਤੁਸੀਂ ਲਾਹੌਰ ਕੈਂਪ ਜਾਣਾ ਜਾਂ ਕਿੱਥੇ ਜਾਣਾ, ਮੈਂ ਕਿਹਾ ਸਰ ਤੁਸੀਂ ਰੇਲਵੇ ਸਟੇਸ਼ਨ ਤੇ ਤਾਂ ਗੱਲ ਅਸੀਂ ਦੇਖ ਰਹੇ ਜਿੱਧਰ ਜਾਣਾ ਹੋਏਗਾ ਅਸੀਂ ਆਪਣਾ ਫੈਸਲਾ ਕਰ ਲਾਂਗੇ। ਉੱਥੋਂ ਜਨਾਬ ਅਸੀਂ ਫੈਸਲਾਬਾਦ ਨੂੰ ਰਾਤ ਨੂੰ ਬੈਠੇ ਆ ਜੀ। ਫੈਸਲਾਬਾਦ ਹਾਂਜੀ ਫੈਸਲਾਬਾਦ ਇੱਥੇ ਆਏ ਤੇ ਕਰਫਿਊ ਲੱਗਾ ਸੀ। ਇੱਥੇ ਵੀ ਅੱਗੇ ਮਾਰਾਮਾਰੀ ਸ਼ੁਰੂ ਸੀ ਮੁਸਲਮਾਨ ਇੱਧਰ, ਕਿਉਂਕਿ ਜਦੋਂ ਪਤਾ ਲੱਗਿਆ ਇੱਧਰਲੇ ਮੁਸਲਮਾਨਾਂ ਨੂੰ ਕਿ ਸਿੱਖਾਂ ਨੇ ਉੱਥੇ ਮੁਸਲਮਾਨ ਵੜਨੇ ਸ਼ੁਰੂ ਕਰਤੇ, ਫਿਰ ਮੁਸਲਮਾਨਾਂ ਦਾ ਖੂਨ ਖੋਲਿਆ ਉਹਨਾਂ ਨੇ। ਮਾਰੀ ਰਹੇ ਵੀ ਜਿਹੜਾ ਅਸੀਂ ਜਿੰਨਾ ਅਰਸਾ ਉੱਥੇ ਰਹੇ ਹਾਂ ਨਾ, ਜਿਹੜੀਆਂ ਟ੍ਰੇਨਾਂ ਆਉਂਦੀਆਂ ਰਹੀਆਂ, ਅੱਲਾ ਰਹਿਮ ਕਰੇ, ਆਪਣਾ ਜੋ ਕੁਝ ਅਸੀਂ ਦੇਖਿਆ ਬਿਆਨ ਹੀ ਨਹੀਂ ਕਰ ਸਕਦੇ ਖੁਦਾ ਦੀ ਗੱਲ। ਜਿਹੜੀ ਬਹੁਤ ਬੁਰੀ ਹਾਲਤ ਦੇਖੀ ਹੈ, ਕਿਸੇ ਦਾ ਸਿਰ ਪਿਆ, ਕਿਸੇ ਲੱਤਾਂ ਪਈਆਂ, ਕਿਸੇ ਬਾਂਹ ਪਈ ਹੈ। ਹਾਂਜੀ, ਕੋਈ ਔਰਤਾਂ ਜਿਹੜੀਆਂ ਉਹ ਬੇਹਜਾਬ ਨੰਗੀਆਂ ਪਈਆਂ ਵਾ ਜੀ, ਕਤਲ ਕੀਤਾ ਉਹਨਾਂ ਨੂੰ ਜੀ। ਬਹੁਤ ਕੁਝ ਦੇਖਿਆ ਉੱਥੇ ਜੀ, ਬੇਤਹਾਸ਼ਾ ਇਹ ਚੀਜ਼ਾਂ ਦੇਖੀਆਂ। ਉਹਦੇ ਬਾਅਦ ਜਨਾਬ ਅਸੀਂ ਨਾ ਜੀ ਇਹ ਕੀਤਾ ਕਿ ਅਸੀਂ ਉੱਥੋਂ ਦਾ ਲਾਹੌਰ ਤੋਂ ਫੈਸਲਾਬਾਦ ਜਾਣਾ। ਉੱਥੋਂ ਅਸੀਂ ਜਾ ਕੋਈ ਗੱਡੀ ਦੇ ਵਿੱਚ ਬਹਿ ਕੇ ਰੱਖੀ, ਫਿਰ ਅਸੀਂ ਫੈਸਲਾਬਾਦ ਆ ਗਏ। ਹਾਂਜੀ ਚਲੋ ਉਦੋਂ ਲੈਲਪੁਰ ਸੀ ਨਾ, ਲਾਇਲਪੁਰ ਸੀਗਾ। ਇਹ ਜਾ ਕੇ ਅੱਗੇ ਕਰਫਿਊ ਲੱਗਿਆ ਜੇ ਸਟੇਸ਼ਨ 'ਤੇ ਵੀ ਜੀ। ਅੱਛਾ ਜੀ, ਉੱਥੇ ਕਾਫੀ ਦੁਨੀਆ ਬੈਠੀ। ਉਹ ਮੈਂ ਕਿਹਾ ਯਾਰ ਉਹਨਾਂ ਨੂੰ ਪਾਣੀ ਪੂਣੀ ਪਿਲਾਈਏ, ਉਹ ਕਹਿੰਦੇ ਜੀ ਪਾਣੀ ਨਹੀਂ ਮਿਲ ਸਕਦਾ ਇੱਥੇ। ਕਮਾਲ ਹੋ ਗਈ ਹੈ ਜੀ, ਪਾਣੀ ਨਹੀਂ ਮਿਲ ਸਕਦਾ। ਮੈਂ ਗਿਆ ਸਟੇਸ਼ਨ ਮਾਸਟਰ ਦੇ ਕੋਲ ਜੀ, ਉਹਨਾਂ ਜਗ੍ਹਾ 'ਚ ਅਸੀਂ ਗੱਲ ਕਰਨ ਵਾਸਤੇ ਨਾ, ਸੱਚੀ ਗੱਲ ਤਾਂ ਇਹ ਹੈਗੀ ਸਾਡੇ ਜੋਸ਼ ਔਰ ਜਜ਼ਬਾ ਸੀਗਾ ਜੀ, ਅਤੇ ਅਸੀਂ ਨਾ ਸਾਨੂੰ ਡਰ ਸੀ ਨਾ ਖੌਫ ਸੀ। ਅਤੇ ਮੈਂ ਉਹਨੂੰ ਕਿਹਾ ਯਾਰ ਇੱਥੇ ਪਾਣੀ ਦਾ ਇੰਤਜ਼ਾਮ ਨਹੀਂ। ਕਹਿੰਦਾ ਜੀ ਉਹ ਤਾਂ ਨਹੀਂ ਹੋ ਸਕਦਾ। ਕਿਉਂ? ਮੈਂ ਕਿਹਾ ਮਰ ਜਾਵਾਂਗੇ ਅਸੀਂ, ਇੱਥੇ ਪਿਆਸੇ ਵਾਂਗੂ ਆਏ ਹਾਂ, ਪਾਕਿਸਤਾਨ ਬਣਿਆ। ਉਹਨੇ ਖੈਰ ਨਾ ਜੋ ਕੁਛ ਜਿੱਦਾਂ ਸਾਨੂੰ ਜਵਾਬ ਦਿੱਤਾ, ਉਹ ਕਾਬਲੇ ਬਰਦਾਸ਼ਤ
ਬਰਦਾਸ਼ਤ ਕਰ ਰਿਹਾ ਸੀ ਕਿ ਠੀਕ ਹੈ ਜੋ ਕਹਿ ਰਿਹਾ। ਮੈਂ ਉੱਥੇ ਆਇਆ, ਮੈਂ ਕਿਹਾ ਯਾਰ ਇੱਕ ਤਰੀਕਾ ਹੈ ਪਾਣੀ ਲੈਣ ਦਾ ਜੀ। ਉਹ ਕਹਿੰਦੇ ਉਹ ਕੀ ਹੈ? ਮੈਂ ਕਿਹਾ ਜੀ ਕੁਰਬਾਨੀ ਮੈਂ ਦਿੰਦਾ ਤੇ ਤੁਸੀਂ ਮੇਰੀ ਹਿਫਾਜ਼ਤ ਕਰੋ। ਉਹ ਕਹਿੰਦਾ ਠੀਕ ਹੈ ਜੀ। ਉਹ ਜਿਹੜੀਆਂ ਪਲੇਟਫਾਰਮ ਨੰਬਰ 1 ਤੋਂ ਜਿਹੜੀ ਦੂਸਰੇ ਪਲੇਟਫਾਰਮ ਨੂੰ ਜਾਂਦੀ ਹੈ ਨਾ, ਉਹਦੇ ਵਿੱਚ ਜਿਹੜੇ ਉਹ ਲੱਗੇ ਆ ਲੋਹੇ ਦੇ, ਉਹਦੇ ਵਿੱਚ ਦੀ ਮੈਂ ਦੇਖਿਆ ਕਿ ਬੰਦਾ ਲੰਘ ਸਕਦਾ। ਜਿਹੜਾ ਇੰਜਨ 'ਚ ਪਾਣੀ ਪਾਉਂਦੇ ਹਨ ਨਾ ਗੱਡੀਆਂ ਦਾ, ਉਹਨੂੰ ਮੈਂ ਖੋਲ੍ਹ ਸਕਦਾ ਜੀ ਇੱਥੇ ਜੀ। ਮੈਂ ਕਿਹਾ ਯਾਰ ਮੇਰੇ ਇੱਥੇ ਤੁਸੀਂ ਇੱਥੇ ਸਾਫਾ ਪਾਓ ਜਾਂ ਪਗੜੀ ਹੈਗੀ ਤਾਂ ਪਗੜੀ ਪਾਓ ਇੱਥੇ ਲੱਕ ਨੂੰ, ਮੈਨੂੰ ਵਿੱਚ ਉਤਾਰ ਦਿਓ। ਮੈਂ ਉਸ ਜਿਹੜੀ ਪਾਈਪ ਸੀ ਨਾ ਉਹਦੇ ਉੱਤੇ 2 ਪਾਸੇ ਲੱਤਾਂ ਕਰਕੇ ਬਹਿ ਗਿਆ ਜੀ। ਕਰ ਕਰਕੇ ਮੈਂ ਜਾ ਕੇ ਟੂਟੀ ਖੋਲ੍ਹ ਦਿੱਤੀ। ਉਹ ਪਾਣੀ ਅੰਦਰ ਤੋਂ ਬੇਤਹਾਸ਼ਾ ਆਉਣਾ ਸ਼ੁਰੂ ਹੋ ਗਿਆ। ਹੁਣ ਮੇਰਾ ਵਾਪਸ ਆਉਣਾ ਬੜਾ ਮੁਸ਼ਕਿਲ ਸੀ ਉੱਥੋਂ ਜੀ। ਫਿਰ ਮੈਂ ਪਿੱਛੇ ਮੈਂ ਕਿਹਾ ਤੁਸੀਂ ਮੈਨੂੰ ਖਿੱਚੀ ਆਓ। ਫਿਰ ਮੈਂ ਤੋੜ ਪਿੱਛੇ ਕੀਤੀ, ਹੁਣ ਮੈਨੂੰ ਤੋੜੋ ਫੜ ਕੇ ਖਿੱਚ ਲਿਆ ਜੀ। ਇਹ ਸਾਡਾ ਉੱਥੋਂ ਤੱਕ ਦਾ ਵਾਕਿਆ ਜੀ। ਲੋ ਜੀ ਮੀਆਂ ਸਾਹਿਬ, ਤੁਹਾਡੀ ਬਹੁਤ ਮਿਹਰਬਾਨੀ, ਸ਼ੁਕਰੀਆ ਸਾਨੂੰ ਟਾਈਮ ਦਿੱਤਾ। ਲੋ ਤੁਸੀਂ ਅੱਜ ਕੱਲ੍ਹ ਦੀ ਜਿਹੜੇ ਸਾਡੇ ਨੌਜਵਾਨ ਆ, ਦੇਖੋ ਕਿ ਆਜ਼ਾਦੀ ਐਡੀ ਆਸਾਨੀ ਨਾਲ ਨਹੀਂ ਮਿਲਦੀ। ਕਿੱਡੇ ਮੁਸ਼ਕਿਲ ਹਾਲਾਤ 'ਚ ਉੱਜੜ ਕੇ ਇੱਥੋਂ ਆਏ, ਆਪਣਾ ਘਰ ਛੱਡਿਆ, ਆਪਣੀ ਜ਼ਮੀਨ ਛੱਡੀ, ਆਪਣੇ ਮਾਲ ਪਸ਼ੂ ਛੱਡਿਆ, ਆਪਣਾ ਰੁਪਈਆ ਛੱਡਿਆ, ਆਪਣਾ ਸੋਨਾ ਛੱਡਿਆ, ਆਪਣਾ ਸਭ ਕੁਝ ਛੱਡਿਆ, ਆ ਕੇ ਇੱਥੇ ਬਹਿ ਗਏ। ਬੇਆਬੋ ਗਿਆਨ ਇਲਾਕਾ ਸੀ, ਇਹਦੀ ਤਮੀਰੋ ਤਰੱਕੀ ਸ਼ੁਰੂ ਕਰਤੀ। ਇਹ ਪਾਕਿਸਤਾਨ ਬਣਾਤਾ ਗਿਆ, ਸਾਡਾ ਸੋਹਣਾ ਵਤਨ ਬਣਾਤਾ ਗਿਆ। ਅੱਜ ਤੁਸੀਂ ਲੋਕ ਕਹਿੰਦੇ ਆ ਸਾਨੂੰ ਪਾਕਿਸਤਾਨ ਨੇ ਕੀ ਦਿੱਤਾ। ਆ ਇਹਨਾਂ ਲੋਕਾਂ ਦੀ ਕੁਰਬਾਨੀ ਦੇ ਨਾਲ ਸਾਡਾ ਵਤਨ ਅੱਜ ਵਸ ਰਿਹਾ ਵਾ। ਤੇ ਮੈਂ ਤੁਹਾਨੂੰ ਨੌਜਵਾਨਾਂ ਨੂੰ ਇਹੀ ਕਹਾਂਗਾ, ਆਪਣੇ ਪਾਕਿਸਤਾਨ ਨੂੰ ਡੰਟ ਨਾ ਮਾਰਿਓ, ਡੰਗ ਨਾ ਮਾਰਿਓ, ਗੱਦਾਰੀ ਨਾ ਕਰਿਓ। ਤੇ ਇਹ ਸਾਡਾ ਵਤਨ ਤਾਂ ਕਿਆਮਤ ਰਹਿਣਾ ਵਾ। ਇਹ ਵਤਨ ਸਾਡੀ ਮਾਂ ਵਾ, ਇਹ ਵਤਨ ਸਾਡੀ ਮਿੱਟੀ ਆ। ਤੇ ਇਹ ਬਣਾਉਣ ਦਾ ਮਕਸਦ ਇਹੀ ਆ ਕਿ ਜਿਹੜੇ ਸਾਡੇ ਪੰਜਾਬੀ ਭਰਾ ਹਿੰਦੁਸਤਾਨ 'ਚ ਬੈਠੇ ਆ, ਮਸ਼ਰਕੀ ਪੰਜਾਬ 'ਚ ਸਾਡੇ ਆਸ ਮਗਰਬੀ ਪੰਜਾਬ 'ਚ ਬੈਠੇ ਆ, ਚੜ੍ਹਦਾ ਤੇ ਲਹਿੰਦਾ ਪੰਜਾਬ, ਜਾਂ ਕੈਨੇਡਾ ਵਿੱਚ ਸਾਡੇ ਭਰਾ ਬੈਠੇ ਆ, ਇੰਗਲੈਂਡ 'ਚ ਬੈਠੇ ਆ, ਚੌਧਰੀ ਮੁਮਤਾਜ਼ ਸਾਹਿਬ ਸਕਾਟਲੈਂਡ 'ਚ ਜ਼ਰੂਰ ਦੇਖ ਰਹੇ ਹੋਣਗੇ। ਤੇ ਉਹਨਾਂ ਨੂੰ ਸਾਡੀ ਤਰਫੋਂ ਅਸਲਾਮ ਅਲੈਕੁਮ। ਤੇ ਜ਼ਰੂਰ ਦੇਖੋ ਪ੍ਰੋਗਰਾਮ। ਇਹ ਯਾਦਾਂ ਵਾ, ਇਹ ਯਾਦਾਂ ਤਾਜ਼ੀਆਂ ਰੱਖੋਗੇ ਤੇ ਤੁਹਾਨੂੰ ਆਜ਼ਾਦੀ ਦੀ ਕਦਰ ਹੋਏਗੀ। ਤੇ ਨਹੀਂ ਕਦਰ ਹੋਏਗੀ, ਦੇਖੋ ਕਿੱਦਾਂ ਮੀਆਂ ਸਾਹਿਬ ਦੇ ਅੱਖਾਂ 'ਚ ਅੰਜੂ ਆ ਗਏ। ਅੰਜੂ ਉਹ ਕਿਉਂ ਆ ਗਏ? ਉਹਨਾਂ ਦੀ ਸਭ ਕੁਝ ਘੁੰਮ ਗਿਆ, ਫਿਲਮ ਘੁੰਮ ਗਈ ਉਸ ਵੇਲੇ ਦੀ। ਕਿੰਨਾ ਮੁਸ਼ਕਲਾਂ ਤੋਂ ਬਚ ਕੇ ਆਏ। ਤੇ ਸਾਡਾ ਇਹੀ ਮੁੱਦਾ ਸੀ। ਸ਼ੁਕਰੀਆ, ਅੱਲਾ ਹਾਫਿਜ਼, ਯਾ ਹਜੋ ਯਾ ਕਿ